ਰੈਫਰੀ ਸਬਾਨ ਪਲੀਜ਼ ਉਹ ਵੀ ਗਰਾਊਂਡ ਜਲਦੀ ਤੋਂ ਜਲਦੀ ਆ ਜਾਣ ਜੀ। ਇੱਕ ਟੀਮ ਪਹੁੰਚ ਚੁੱਕੀ ਆ, ਦੂਜੀ ਟੀਮ ਦਾ ਇੰਤਜ਼ਾਰ ਹੋ ਰਿਹਾ ਜੀ। ਜਲਦੀ ਤੋਂ ਜਲਦੀ ਸਿਡਨੀ 6 ਦੀ ਟੀਮ ਨੂੰ ਬੇਨਤੀ ਆ, ਪਹੁੰਚੋ ਜੀ, ਜਲਦੀ ਤੋਂ ਜਲਦੀ ਪਹੁੰਚੋ ਜੀ। ਹਾਂਜੀ, ਹੱਥ ਜੋੜ ਕੇ ਬੇਨਤੀ ਹੈ ਜੀ ਪ੍ਰਬੰਧਕਾਂ ਵੱਲੋਂ ਦੁਬਾਰਾ ਬਹੁਤ ਹੀ ਸੱਜੇ ਤਰੀਕੇ ਨਾਲ ਰਿਕੁਐਸਟ ਕੀਤੀ ਜਾ ਰਹੀ ਆ ਕਿ 10 ਮਿੰਟ ਦੇ ਵਿੱਚ ਪਲੀਜ਼ ਜੂਨੀਅਰ ਅੰਡਰ 17 ਸੀਨੀਅਰ 6 ਦੀ ਟੀਮ ਨੂੰ ਬੇਨਤੀ ਆ ਕਿ 10 ਮਿੰਟ ਦੇ ਵਿੱਚ ਪਹੁੰਚ ਜਾਣ, ਨਹੀਂ ਤਾਂ ਕਮੇਟੀ ਕੋਈ ਡਿਸੀਜਨ ਲੈ ਸਕਦੀ ਆ ਜੀ। ਜਲਦੀ ਹੱਥ ਜੋੜ ਕੇ ਬੇਨਤੀ ਆ, ਪਲੀਜ਼ ਪਹੁੰਚੋ ਜੀ, ਸੀਨੀਅਰ 6 ਅੰਡਰ 17। ਥੈਂਕ ਯੂ ਜੀ।
ਸੀਨੀ 6 ਦੀ ਟੀਮ ਨੂੰ ਲਾਸਟ ਐਂਡ ਫਾਈਨਲ ਕਾਲ ਆ ਜੀ। 10 ਮਿੰਟ ਆਲਮੋਸਟ ਅਪ ਹੋਣ ਵਾਲੇ ਆ ਜੀ, ਤੇ ਹੱਥ ਜੋੜ ਕੇ ਬੇਨਤੀ ਹੈ ਕਿ 1-2 ਮਿੰਟਾਂ ਜੀ ਉਹ ਐਂਟਰੀ ਕਰਨ ਪਲੀਜ਼। ਦਰਸ਼ਕ, ਅੰਪਾਇਰਸ, ਲਾਈਨਮੈਨ ਸਾਰੇ ਰੈਡੀ ਖੜੇ ਹੋਏ ਉਹਨਾਂ ਦੇ ਇੰਤਜ਼ਾਰ ਦੇ ਵਿੱਚ, ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਜਾਓ ਜੀ। ਤੇ ਬੱਚਿਓ, ਤੁਹਾਡੇ ਵਾਸਤੇ ਗਰੇਵਾਲ ਫੈਮਿਲੀ ਵੱਲੋਂ 10-10 ਕਿਲੋ ਬਦਾਮ ਪਹੁੰਚ ਚੁੱਕੇ ਨੇ। ਉਹਨਾਂ ਨੇ ਸਪੈਸ਼ਲ ਬੱਚਿਆਂ ਦੀ ਹੌਸਲਾ ਵਧਾਈ ਲਈ ਕਹਿੰਦੇ ਕਿ ਦੋਨਾਂ ਟੀਮਾਂ ਨੂੰ 10-10 ਕਿਲੋ ਬਦਾਮ ਦਿੱਤੇ ਜਾਣਗੇ ਜੀ। ਥੈਂਕ ਯੂ ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਇਸੇ ਤਰ੍ਹਾਂ ਹੀ ਬੱਚਿਆਂ ਦਾ ਹੌਸਲਾ ਵਧਾਈ ਕਰਦੇ ਰਹੋ ਤਾਂ ਕਿ ਫਿਊਚਰ ਦੇ ਵਿੱਚ ਸਾਡੇ ਵੱਡੇ ਪਲੇਅਰ ਬਣ ਸਕਣ। ਸ਼ੁਕਰੀਆ ਜੀ। ਤੇ ਅਗੇਨ ਸਿਡਨੀ 6 ਨੂੰ ਬੇਨਤੀ ਆ ਜੀ, ਜੂਨੀਅਰ ਟੀਮ ਨੂੰ ਵਿਦਨ 2 ਮਿੰਟਸ ਆ ਜਾਓ ਪਲੀਜ਼। ਥੈਂਕ ਯੂ। ਇੰਤਜ਼ਾਰ ਦੀਆਂ ਘੜੀਆਂ ਆਲਮੋਸਟ ਖਤਮ ਹੋ ਰਹੀਆਂ ਨੇ ਜੀ, ਜਲਦੀ ਤੋਂ ਜਲਦੀ ਪਹੁੰਚੋ। ਥੈਂਕ ਯੂ ਜੀ। ਹੈਲੋ, ਹਾਂਜੀ। ਸਪੋਰਟਰਾਂ ਤੋਂ ਬਗੈਰ ਟੀਮਾਂ ਕਦੀ ਵੀ ਤਿਆਰ ਨਹੀਂ ਹੁੰਦੀਆਂ, ਤੇ ਮੈਂ ਸਮਝਦਾ ਕਿ ਇਹਨਾਂ ਪ੍ਰਬੰਧਕਾਂ ਵੱਲੋਂ ਬੇਨਤੀ ਆਈ ਆ, ਇਹ ਜਿਹੜੀ ਜੂਨੀਅਰ ਟੀਮ ਦੇ ਸਪਾਂਸਰ ਨੇ SSA ਅਕਾਊਂਟੈਂਟਸ, ਪੇਂਡੂ ਆਸਟ੍ਰੇਲੀਆ, ਏਕਮ ਇੰਡੀਆ ਗਰੋਸਰੀਜ਼ ਤੇ BSG ਪ੍ਰਿੰਟ ਸੋਲੂਸ਼ਨਸ, ਇਹਨਾਂ ਦਾ ਬਹੁਤ ਸਹਿਯੋਗ ਹੈ ਇਸ ਟੀਮ ਨੂੰ। ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ, ਕਿਉਂਕਿ ਬੱਚੇ ਜ਼ਰੂਰ ਆਉਂਦੇ ਨੇ ਇੱਥੇ, ਇਹਨਾਂ ਦੇ ਖਰਚੇ ਹੁੰਦੇ ਨੇ, ਇਹ ਲੋਕ ਸਪੋਰਟ ਕਰਦੇ ਨੇ ਤਾਂ ਹੀ ਕਬੱਡੀ ਚੱਲ ਸਕਦੀ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਜੀ, ਔਰ ਫਿਊਚਰ 'ਚ ਵੀ ਇਹਨਾਂ ਨੂੰ ਆਸ ਕਰਦੇ ਆ ਕਿ ਇਹਨਾਂ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਦੇ ਰਹਿਣਗੇ। ਤੇ ਜਲਦੀ ਤੋਂ ਜਲਦੀ ਅਗੇਨ ਬੇਨਤੀ ਆ ਜੀ, ਸਿਡਨੀ 6 ਵਾਲਿਆਂ ਨੂੰ ਪਹੁੰਚੋ, ਨਹੀਂ ਤੇ ਮੈਨੇਜਮੈਂਟ ਦੇ ਬਹੁਤ ਸਟ੍ਰਿਕਸ਼ਨਸ ਆ ਰਹੀਆਂ ਨੇ ਕਿ ਉਹ ਡਿਸੀਜਨ ਲੈਣ ਲਈ ਮਜਬੂਰ ਹੋਣਗੇ। ਤੁਹਾਨੂੰ 2 ਮਿੰਟ ਹੋਰ ਦਿੱਤੇ ਜਾਂਦੇ ਆ ਜੀ, ਜਲਦੀ ਤੋਂ ਜਲਦੀ ਪਹੁੰਚੋ। ਥੈਂਕ ਯੂ ਜੀ। ਇੱਕ ਬੇਨਤੀ ਹੈ ਜੀ ਕਮੈਂਟੇਟਰਾਂ ਨੂੰ, ਪਲੀਜ਼ ਪਹੁੰਚੋ ਜੀ, ਜਲਦੀ ਤੋਂ ਜਲਦੀ। ਪਲੇਅਰ ਆ ਚੁੱਕੇ ਨੇ, ਦਰਸ਼ਕ ਆ ਚੁੱਕੇ ਨੇ, ਤੇ ਕਮੈਂਟੇਟਰ ਵੀ ਗਰਾਊਂਡ ਜ਼ਰੂਰ ਪਹੁੰਚ ਜਾਣ ਜੀ ਜਲਦੀ ਤੋਂ ਜਲਦੀ, ਨਹੀਂ ਤਾਂ ਮੈਨੂੰ ਔਖਾ ਹੋਣਾ ਪਊ ਥੋੜਾ। ਬਟ ਮੈਂ ਸਮਝਦਾ ਕਿ ਕਮੈਂਟੇਟਰ ਪ੍ਰੋਫੈਸ਼ਨਲ ਨੇ, ਉਹ ਸਪੈਸ਼ਲ ਇਸ ਜੌਬ ਲਈ ਆਏ ਹੋਏ ਨੇ, ਉਹਨਾਂ ਨੂੰ ਬੇਨਤੀ ਆ ਉਹ ਵੀ ਪਹੁੰਚ ਜਾਣ ਜੀ, ਹੱਥ ਜੋੜ ਕੇ ਬੇਨਤੀ ਆ। ਥੈਂਕ ਯੂ ਜੀ। ਸੀਡੀ 6 ਦੇ ਕੁਝ ਪਲੇਅਰ ਪਹੁੰਚ ਚੁੱਕੇ ਨੇ ਜੀ, 2-4 ਪਲੇਅਰਾਂ ਦੀ ਇੰਤਜ਼ਾਰ ਆ, ਤੇ 1-2 ਮਿੰਟ ਦੇ ਵਿੱਚ ਹੀ ਮੇਰੇ ਖਿਆਲ ਅੰਡਰ 17 ਜੂਨੀਅਰ ਟੀਮ ਦਾ ਮੈਚ ਸਟਾਰਟ ਹੋਣ ਜਾ ਰਿਹਾ ਜੀ। ਜਿਹੜੇ ਪਲੇਅਰ ਰਹਿੰਦੇ ਨੇ ਉਹ ਜਲਦੀ ਤੋਂ ਜਲਦੀ ਪਹੁੰਚ ਜਾਣ, ਤੇ ਬਾਕੀ ਪ੍ਰਬੰਧਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਿਰਫ ਰੈਫਰੀ ਸਬਾਨ ਵਿੱਚ ਰਹਿਣ ਤੇ ਬਾਕੀ ਬਾਹਰ ਜਾ ਕੇ ਮੈਚ ਦਾ ਆਨੰਦ ਮਾਣਨ ਜੀ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। 37ਵਾਂ ਸਾਲਾਨਾ ਸਿੱਖ ਖੇਡਾਂ ਦਾ ਦੂਸਰਾ ਦਿਨ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਿਆ ਹੈ। ਸੋ ਸਵੇਰੇ ਤੜਕੇ ਸੌਕਰ ਦੇ ਮੈਚ ਸ਼ੁਰੂ ਹੋ ਗਏ, ਨਾਲ ਨਾਲ ਇੰਡੋਰ ਵਾਲਾ ਕੰਮ ਸ਼ੁਰੂ ਹੋਇਆ। ਬਾਬਾ ਜੀ ਜਿਉ ਆਇਆਂ ਨੂੰ ਤੁਹਾਨੂੰ ਦੂਜੇ ਦਿਨ। ਇਹ ਆਪਣੀ ਰਿਵਰਲੈਂਡ ਦੀ ਟੀਮ ਆ ਚੁੱਕੀ ਹੈ ਗਰਾਊਂਡ ਵਿੱਚ। ਆਪਾਂ ਵੇਟ ਕਿਹਦੀ ਕਰਦੇ ਡਿੰਪੀ ਸਿਆ? ਸਿਡਨੀ 6 ਵਾਲਿਆਂ ਦੀ। ਸਿਡਨੀ 6 ਵਾਲੇ ਆ ਚੁੱਕੇ ਨੇ, ਰਿਵਰਲੈਂਡ ਦੀ ਵੇਟ ਕਰਦੇ ਆ। ਰਾਜੂ ਵੇਟ ਕਰਦੇ ਆ। ਹਾਂਜੀ ਅੱਛਾ, ਰਿਵਰਲੈਂਡ ਵਾਲੀਆਂ 2 ਆਈਆਂ ਹੈ। ਵਾਹ ਧੰਨ ਭਾਗ ਹੈ। ਸੋ ਬਾਤ ਕਰ ਰਹੇ ਸਾਂ। ਹਾਂਜੀ ਬਾਬਾ ਜੀ ਕਹਿਣ ਲੱਗੇ ਸੀ। ਭਾਜੀ ਧੰਨਵਾਦ ਤੁਹਾਡਾ, ਮੇਰੀ ਤੁਸੀਂ ਜਾਨ ਦਿੱਤੀ ਜੇ ਛੜਾ। ਬੜੇ ਚਿਰ ਦਾ ਵੇਟ ਕਰ ਰਿਹਾ ਮੈਂ, ਭਾਜੀ ਕਿੱਥੇ ਰਹਿ ਗਏ ਆ? ਭਾਜੀ ਓਪਨਿੰਗ ਸੈਰਾਮਨੀ ਜਿਹੜੀ ਸੀ ਉਹ ਸਪੈਸ਼ਲ ਸੈਰਾਮਨੀ ਅੰਦਰ ਕਰਕੇ ਆਏ ਆ। ਉਹਨੂੰ ਸਵੇਰੇ 10:30 ਵਜੇ ਤੋਂ 12 ਵਜੇ ਤੱਕ ਨਿਬੇੜਿਆ। ਤੋ ਉਹਦੇ ਵਿੱਚ ਸਾਡੇ ਪਾਸ ਤਕਰੀਬਨ 7 ਤੋਂ 8 ਜਾਂ 10,000 ਦੇ ਕਰੀਬ ਅੰਦਰ ਲੋਕ ਸਨ ਜਿਹੜੇ ਦਰਸ਼ਕਾਂ ਦੇ ਰੂਪ ਵਿੱਚ ਬੈਠੇ ਸਨ। ਸੋ ਓਪਨਿੰਗ ਸੈਰਾਮਨੀ ਜਿਹੜੀ ਸਪੈਸ਼ਲ ਸੈਰਾਮਨੀ ਦਾ ਨਾਂ ਦਿੱਤਾ ਗਿਆ ਸੀ, ਉਹਦੇ ਵਿੱਚ ਸਾਡੇ ਪਾਸ ਅੱਜ ਖਿਡਾਰੀਆਂ ਦਾ ਮਾਰਚ ਪਾਸ ਹੋਇਆ। ਨਾਲ ਦੀ ਨਾਲ ਹੀ ਸਾਡੇ ਪਾਸ ਛੋਟੇ ਛੋਟੇ ਬੱਚਿਆਂ ਨੇ ਗਿੱਧੇ ਭੰਗੜੇ ਦੀ 250 ਦੇ ਕਰੀਬ ਬੱਚੇ ਸਨ ਗਿੱਧੇ ਭੰਗੜੇ ਵਾਲੇ, ਜਿਨ੍ਹਾਂ ਨੇ ਪਰਫਾਰਮ ਕੀਤਾ ਇੱਕੋ ਆਈਟਮ ਦੇ ਵਿੱਚ। ਸੋ ਉਹ ਆਈਟਮ ਖਤਮ ਹੋਣ ਤੋਂ ਬਾਅਦ ਨਾਲ ਦੀ ਨਾਲ ਆ ਜਿਹੜੇ ਅੱਜ ਮੈਚ ਨੇ, ਇਹ ਸਾਰਾ ਦਿਨ ਇੱਥੇ ਕਬੱਡੀ ਦੇ ਮੈਚ ਚੱਲਣੇ ਨੇ। ਜੂਨੀਅਰ ਅੰਡਰ 15 ਦਾ ਜਿਹੜਾ ਫਾਈਨਲ ਮੁਕਾਬਲਾ ਅੱਜ ਹੋਣਾ ਹੈ। ਅੰਡਰ 17 ਦਾ ਮੈਚ ਹੋਣੇ ਨੇ, ਨਾਲ ਜਿਹੜੇ ਓਪਨ ਦੇ ਕਬੱਡੀ ਦੇ ਮੈਚ ਹੋਣੇ ਨੇ। ਸੋ ਸਾਰਾ ਦਿਨ ਹੁਣ ਕਬੱਡੀ ਦੀ ਗਰਾਊਂਡ ਬਿਜ਼ੀ ਰਹੇਗੀ। ਤੇ ਕਬੱਡੀ ਤੋਂ ਇਲਾਵਾ ਜਿਵੇਂ ਤੁਹਾਨੂੰ ਦੱਸਿਆ ਪਿਛਲੇ ਬੰਦੇ ਐਥਲੈਟਿਕਸ ਹੈ ਜਿਹੜੀ, ਉਹ ਪੂਰੇ ਫੁੱਲ ਸਵਿੰਗਸ ਵਿੱਚ ਹੈ। ਇਫ ਐਨੀਬੋਡੀ ਹੈਜ਼ ਪੁੱਟ ਦੇਅਰ ਨੇਮ ਇਨ ਐਥਲੈਟਿਕਸ, ਯੂ ਜਸਟ ਮੇਕ ਸ਼ੋਰ ਯੂ ਬੀ ਦੇਅਰ ਔਨ ਟਾਈਮ, because they are very strict with their schedules. You can't be late. If you late, you will miss your event. So you got to be really punctual with athletics. So ਬੱਚਿਆਂ ਨੂੰ ਗੁਜ਼ਾਰਿਸ਼ ਹੈ, ਜੇ ਤੁਸੀਂ ਆਪਣਾ ਨਾਂ ਜਮ੍ਹਾਂ ਕਰਵਾਇਆ, ਦਾਖਲ ਕਰਵਾਇਆ, ਉੱਥੇ ਆਪਣੀਆਂ ਹਾਜ਼ਰੀਆਂ ਟਾਈਮ ਸਿਰ ਜਾ ਕੇ ਲਵਾਉਣੀਆਂ ਨੇ। ਤੇ ਇੱਧਰ ਪਿਛਲੇ ਬੰਨੇ ਸਾਡੇ ਜੂਨੀਅਰ ਸੌਕਰ ਦੇ ਜਿਹੜੇ ਮੈਚ ਨੇ ਉਹ ਵੀ ਚੱਲ ਰਹੇ ਨੇ। ਤੇ ਪਿਛਲੇ ਪਾਸੇ ਹਾਕੀ ਹੈ, ਨਾਲ ਸੱਥ ਲੱਗੀ ਹੋਈ ਹੈ। ਢੱਡਾਂ ਸਰੰਗੀਆਂ ਅਲਗੋਜੇ ਖੜਕ ਰਹੇ ਨੇ, ਉਧਰ ਦੀ ਵੀ ਗੇੜਾ ਮਾਰ ਕੇ ਆਇਓ। ਆ ਜਦੋਂ ਸਟਾਲਾਂ ਦੇ ਨਾਲ ਖੱਬੇ ਪਾਸੇ ਮੁੜਦੇ ਹੋ ਨਾ, ਤੇ ਹਾਕੀ ਵੱਲ ਨੂੰ ਜਾਂਦੇ ਹੋ, ਸੌਕਰ ਵੱਲ ਨੂੰ ਜਾਂਦੇ ਹੋ, ਨੈਵਲ ਰਿਜ਼ਰਵ ਵੱਲ ਨੂੰ, ਤੇ ਉਧਰਲੇ ਪਾਸੇ ਜਿਵੇਂ ਤੁਹਾਨੂੰ ਦੱਸਿਆ ਪੰਜਾਬੀ ਸੱਥ ਵਿੱਚ ਬਹੁਤ ਕੁਝ ਵੇਖਣ ਵਾਲਾ ਹੈ। ਤੇ ਸੱਥ ਨੂੰ ਜਾਂਦਿਆਂ ਜਾਂਦਿਆਂ ਰਾਹ 'ਚੋਂ ਆਰਟ ਐਗਜ਼ੀਬਿਸ਼ਨ ਵੱਲ ਵੀ ਗੇੜਾ ਮਾਰ ਜਾਇਓ। ਆਰਟ ਐਗਜ਼ੀਬਿਸ਼ਨ ਦੇ ਵਿੱਚ ਸਾਡੇ ਪਾਸ 8 ਆਰਟਿਸਟ ਜਿਹੜੇ ਕੈਨੇਡਾ ਤੋਂ ਆਏ ਹੋਏ ਨੇ, ਸਾਡੇ ਵੀਰ ਜੀ ਹੋਰੀ। ਉਸ ਤੋਂ ਬਾਅਦ ਸਾਡੇ ਕੈਨਬਰਾ ਤੋਂ ਨੇ, ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਤੋਂ ਨੇ ਡੈਨੀਅਲ ਕਾਰਨਲ ਜਿਹੜੇ ਐਡੀਲੇਡ ਵਾਲੇ। ਤੇ ਨਾਲ ਦੀ ਨਾਲ ਹੀ ਸਾਡੇ ਸਿਡਨੀ ਦੇ ਸਥਾਨਕ ਕਲਾਕਾਰ ਨੇ ਜਿਹੜੇ ਸਵਰਨ ਬਰਨਾਲਾ ਜੀ ਹੋਣੀ, ਉਹਨਾਂ ਦੇ ਨਾਲ ਸਤਵੀਰ ਮੰਡ ਜੀ, ਉਹਨਾਂ ਦੀ ਧਰਮ ਪਤਨੀ, ਔਰ ਨਾਲ ਦੀ ਨਾਲ ਹੀ ਉਹਨਾਂ ਦੇ ਜਿਹੜੇ ਇੱਥੋਂ ਦੇ ਸਾਡੇ ਆਰਟਿਸਟ ਸਵਰਨ ਬਰਨਾਲਾ ਹੋਣਾ ਦੇ ਨਾਲ ਇੱਕ ਹੋਰ ਆਰਟਿਸਟ ਹੈ ਸੁਖਮੰਦਰ ਬਠਿੰਡੀਅਨ, ਉਹਨਾਂ ਦੀ ਵੀ ਆਰਟ ਦਾ ਨਜ਼ਾਰਾ ਜਿਹੜਾ ਉੱਥੇ ਲੱਗਿਆ ਹੋਇਆ, ਉਹ ਵੀ ਦੇਖਦੇ ਜਾਇਓ। ਆਰਟ ਐਗਜ਼ੀਬਿਸ਼ਨ ਦਾ ਕਾਰਨ ਇਹ ਹੈ ਸ਼ਾਮਲ ਕਰਨ ਦਾ, ਕਈ ਵਾਰ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਅਸੀਂ ਸੂਖਮ ਨਹੀਂ ਹਾਂ। ਅਸੀਂ ਸੂਖਮ ਵੀ ਹਾਂ। ਸਿੱਖ ਸੂਖਮ ਵੀ ਹੁੰਦਾ ਹੈ। ਸਿੱਖ ਦਾ ਸੂਖਮ ਵਾਲਾ ਪਾਸਾ ਜਿਹੜਾ ਨਾ, ਜੇ ਤੁਸੀਂ ਦੇਖਣਾ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਕਦੇ ਕਵੀ ਦਰਬਾਰ ਵੇਖਿਓ, 52 ਕਵੀਆਂ ਦੇ ਨਾਂ ਪੜ੍ਹਿਓ, ਉਹਨਾਂ ਦੀ ਕਵਿਤਾ ਪੜ੍ਹਿਓ, ਉਹਨਾਂ ਦੀਆਂ ਕਲਾਵਾਂ ਦੇਖਿਓ, ਕੀ ਹੁੰਦਾ ਸੀ ਗੁਰੂ ਦਰਬਾਰ ਵਿੱਚ। ਸਿੱਖੀ ਦਾ ਜਿਹੜਾ ਸੂਖਮ ਪੱਖ ਹੈ ਉਹ ਇੰਨਾ ਬਰੀਕੀ 'ਚ ਜਾਂਦਾ ਹੈ ਕਿ ਸਿੱਖੀ ਤੁਹਾਨੂੰ ਅੰਦਰ ਝਾਤ ਮਾਰਨਾ ਸਿਖਾਉਂਦੀ ਹੈ। ਸਿੱਖੀ ਅੰਦਰ ਝਾਤ ਮਾਰਨਾ ਸਿਖਾਉਂਦੀ ਹੈ, ਅੰਦਰ ਤੁਹਾਡੇ ਨਾਲ ਗੱਲ ਕਰਨਾ ਸਿਖਾਉਂਦੀ ਹੈ, ਆਪਣੇ ਮਨ ਨਾਲ ਗੱਲ ਕਰਨਾ ਸਿਖਾਉਂਦੀ ਹੈ, ਬਾਤ ਹੀ ਮਨ ਦੀ ਹੈ। ਸੋ ਸਿੱਖੀ ਦੀ ਸੂਖਮਤਾ ਦਾ ਜਿਹੜਾ ਪੱਖ ਹੈ, ਜਦੋਂ ਸੂਰਬੀਰਤਾ ਵੱਲ ਵੱਧਦਾ ਹੈ, ਗੁਰੂ ਪਾਤਸ਼ਾਹ ਨੇ ਦੇਖੋ 2 ਚੀਜ਼ਾਂ ਦਾ ਸੁਮੇਲ ਕਿਵੇਂ ਰੱਖਿਆ ਹੈ। ਸੂਖਮਤਾ ਵੀ ਸਿਰੇ ਦੀ ਹੈ, ਸੂਰਬੀਰਤਾ ਵੀ ਸਿਰੇ ਦੀ ਹੈ। ਇਹ ਵਿਲੱਖਣਤਾ ਹੈ। ਬਹੁਤ ਸਾਰੇ ਦੁਨੀਆ ਦੇ ਇਸ਼ਟ ਤੁਹਾਨੂੰ ਜਾਂ ਸੂਖਮਤਾ ਵੱਲ ਲੈ ਜਾਣਗੇ ਜਾਂ ਸੂਰਬੀਰਤਾ ਵੱਲ ਲੈ ਜਾਣਗੇ, ਪਰ ਸਿੱਖੀ ਤੁਹਾਨੂੰ ਬੈਲੈਂਸ ਕਰਵਾਵੇਗੀ। ਜਿਹੜਾ ਸੱਚਾ ਸਿੱਖ ਹੈ ਨਾ, ਉਹਦੇ 'ਚ ਸੂਖਮਤਾ ਵੀ ਪੂਰੀ ਹੋਵੇਗੀ, ਸੰਤ ਵੀ ਇਦਾਂ ਦਾ ਹੋਵੇਗਾ ਤੇ ਸਿਪਾਹੀ ਵੀ ਸਿਰੇ ਦਾ ਹੋਵੇਗਾ। ਸੰਤ ਸਿਪਾਹੀ ਦਾ ਜਿਹੜਾ ਕਨਸੈਪਟ ਹੈ ਉਹ ਇਹ ਹੀ ਹੈ। ਸੋ ਗੁਰੂ ਪਾਤਸ਼ਾਹ ਨੇ ਜਿਹੜਾ ਬੈਲੈਂਸ ਰੱਖਿਆ ਇਦਾਂ ਦਾ, ਜਦੋਂ ਆਪਾਂ ਉਹਨਾਂ ਦੇ ਨਾਮ ਹੇਠ ਕੁਝ ਵੀ ਕਰਦੇ ਹਾਂ, ਸਾਨੂੰ ਸਾਰਾ ਹੀ ਕੁਝ ਕਰਨਾ ਪੈਣਾ। ਸਾਰਾ ਕੁਝ ਕਰਾਂਗੇ ਤਾਂ ਹੀ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਾਂਗੇ। ਸਾਨੂੰ ਕਵਿਤਾ, ਕਵੀ, ਲਿਖਾਰੀ, ਖਿਡਾਰੀ, ਧਰਮ ਸਾਰਾ ਕੁਝ ਨਾਲ ਦੀ ਨਾਲ ਹੀ ਚੱਲਣਾ ਹੈ। ਸੋ ਜੇ ਕਿਸੇ ਇੱਕ ਪਾਸੇ ਵੱਲ ਚੱਲਦੇ ਹਾਂ ਤੇ ਫਿਰ ਚੰਗੇ ਤਾਂ ਹੋ ਸਕਦੇ ਇੱਕ ਪਾਸੇ 'ਚ, ਪਰ ਬੈਲੈਂਸ ਅਪਰੋਚ ਜਿਹੜੀ ਹੈ ਲਾਈਫ ਦੀ, ਜ਼ਿੰਦਗੀ ਦੀ, ਜਿਹੜੀ ਸਿੱਖੀ ਦੀ,
ਵੀ ਥੋੜਾ ਥੋੜਾ ਸਭ ਕੁਝ ਹੋਵੇ। ਸੋ ਉਹ ਥੋੜਾ ਥੋੜਾ ਸਭ ਕੁਝ ਜੇ ਤੁਹਾਨੂੰ ਸਿੱਖ ਖੇਡਾਂ 'ਚ ਦੇਖਣ ਨੂੰ ਮਿਲੇਗਾ ਨਾ, ਇੱਥੇ ਤੁਹਾਨੂੰ ਵੰਨਗੀਆਂ ਧਰਮ ਦੀਆਂ ਵੀ ਮਿਲਣਗੀਆਂ, ਇੱਥੇ ਬੋਲੀ ਦੀਆਂ ਵੀ ਮਿਲਣਗੀਆਂ, ਇੱਥੇ ਸੱਭਿਆਚਾਰ ਦੀਆਂ ਵੀ ਮਿਲਣਗੀਆਂ, ਖੇਡਾਂ ਦੀਆਂ ਵੀ ਮਿਲਣਗੀਆਂ, ਕਲਾਵਾਂ ਦੀਆਂ ਵੀ ਮਿਲਣਗੀਆਂ, ਹਾਂਜੀ ਲੰਗਰ ਦੀਆਂ ਵੀ ਮਿਲਣਗੀਆਂ। ਹਾਂਜੀ ਬਿਲਕੁਲ ਭਾਜੀ, ਥੈਂਕ ਯੂ, ਮਿਹਰਬਾਨੀ। ਔਰ ਮੈਂ ਇਹੀ ਗੱਲ ਕਰ ਰਿਹਾ ਸਾਂ, ਇੱਧਰ ਹੀ ਮੈਂ ਆ ਰਿਹਾ ਇਹਨਾਂ ਵੱਲ। ਔਰ ਜਿਵੇਂ ਤੁਹਾਨੂੰ ਦੱਸ ਰਿਹਾ ਸਾਂ, ਉੱਧਰ ਲੰਗਰ ਦੀ ਸੇਵਾ ਹੈ। ਇਹ ਤੁਹਾਨੂੰ ਜੋ ਦਿਖ ਰਿਹਾ ਉਹ ਹੈ ਜਿਹੜਾ ਇਹਦੇ ਪਿੱਛੇ ਹੈ। ਕੱਲ ਮੈਂ ਇੱਕ ਸਾਡੇ ਵਲੰਟੀਅਰ ਬੱਸ ਡਰਾਈਵਰ ਵੀਰ ਨਾਲ ਗੱਲ ਕਰ ਰਿਹਾ ਸਾਂ। ਰਾਤੀ ਉਹਨੇ ਆਪਣੀ ਜੌਬ 11 ਵਜੇ ਖਤਮ ਕੀਤੀ ਆ, ਤੇ ਸਵੇਰੇ 4 ਵਜੇ ਉਹ ਘਰੋਂ ਉੱਠ ਕੇ ਆ ਗਿਆ ਸੀ। ਉਹ ਕਿਤੇ ਨਹੀਂ ਤੁਸੀਂ ਦੇਖਿਆ ਹੋਣਾ ਉਹਨੂੰ, ਉਹਦਾ ਨਾਂ ਨਹੀਂ ਪੜ੍ਹਨਾ ਕਿਤੇ ਵੀ। ਉਹ ਇੱਕ ਸੀ। ਇੱਦਾਂ ਦੇ ਸੈਂਕੜੇ ਲੱਗੇ ਹੋਏ ਨੇ, ਬਹੁਤ ਹੀ ਜ਼ਿਆਦਾ ਲੱਗੇ ਹੋਏ ਨੇ। ਔਰ ਸਾਨੂੰ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਉਹਨਾਂ ਲੋਕਾਂ ਬਾਰੇ ਜਿਹੜੇ ਸੈਂਕੜੇ ਲੋਕ ਪੜ੍ਹਦੇ ਪਿੱਛੇ ਲੱਗੇ ਹੋਏ ਨੇ। ਔਰ ਆਪਾਂ ਬਿਲਕੁਲ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਜਿੱਦਾਂ ਅਸੀਂ ਚਾਹੁੰਦੇ ਹੁੰਦੇ ਉੱਦਾਂ ਹੀ ਸਾਰਾ ਕੁਝ ਹੋਵੇ, ਜਾਂ ਜੋ ਅਸੀਂ ਮੰਗਦੇ ਹੁੰਦੇ ਉਹ ਸਾਰਾ ਕੁਝ ਮਿਲ ਜਾਵੇ। ਪਰ ਜੋ ਲੋਕ ਇਹ ਸਾਰਾ ਕੁਝ ਮੁਹੱਈਆ ਕਰਵਾਉਣ ਲਈ ਪਿੱਛੇ ਉਦਮ ਕਰ ਰਹੇ ਨੇ, ਆਪਾਂ ਉਹਨਾਂ ਦਾ ਵੀ ਹੌਸਲਾ ਅਫਜ਼ਾਈ ਕਰਨਾ। ਪਾਵਲਾ ਸਾਹਿਬ, ਤੁਹਾਡੀ ਡਿਊਟੀ ਤੋਂ ਉਧਰ ਪੈਸੇ ਫੜਨ ਨੂੰ ਰੱਖੀ ਤੇ ਤੁਸੀਂ ਇਹ ਝੰਡੀ ਫੜ ਲਈ। ਝੰਡੀ ਠੀਕ ਰਹਿੰਦੀ ਆ, ਚਲੋ ਅੱਜ ਝੰਡੀ ਦੀ ਸੇਵਾ ਨਿਭਾ। ਉਧਰ ਰਾਜੂ ਮੰਗਲੀ ਵਾਲਾ ਤੇ ਰੈਫਰੀ ਸਾਹਿਬਾਨ ਸਾਡਾ ਜੱਗੀ। ਹਾਂ ਬਈ, ਨੌਜਵਾਨ ਸਾਡੀ ਸਿਡਨੀ ਦੀ ਟੀਮ ਦਾ ਬਈ ਰੇਡਰ ਆ ਗਿਆ ਤੁਹਾਡਾ। ਉਹ ਕਹਿੰਦਾ ਪਿੱਛੇ ਪਿੱਛੇ ਹੋ ਜਾਓ ਸਾਰੇ ਜੇ। ਸਟਾਪਰ ਵੀ ਦੇਖੋ, ਚਾਰੇ ਸਟਾਪਰਾਂ ਦੇ ਸਿਰਾਂ ਦੇ ਜੂੜੇ ਪੱਟ ਕੇ ਕਿੰਨੇ ਫੱਬਦੇ ਨੇ, ਤੇ ਉਧਰ ਰੇਡਰ ਨੇ ਗੁੱਟੀ ਕਿੰਨੀ ਪਿਆਰੀ ਕੀਤੀ ਆ। ਹਲਕੇ ਹਲਕੇ ਪੱਬ ਧਰਦਾ, ਵੇਖੋ ਬਈ ਹੱਥ ਲਾਉਣਾ ਕਿਸੇ ਨੂੰ ਗੇੜੀ ਤਾਂ ਉਹਨੇ ਦੇਤੀ ਆ ਪੁੱਤ। ਫਿਰ ਦੇਖ ਲਾ ਝਕਾਨੀਆਂ ਦਿੰਦਾ ਫਤਿਹ ਫਤਿਹ। ਉਹ ਫਤਿਹ ਸੇ ਇਹ ਪੁੱਤ ਫੜਨਾ ਵੀ ਆ, ਹੁਣ ਕਰੋ ਕੁਛ। ਉਹ ਤੁਹਾਡਾ ਭਲਾ ਹੈ ਨਹੀਂ ਬਈ, ਚਲੋ ਲੈ ਕੋਈ ਨਹੀਂ ਪੁੱਤ, ਕੋਈ ਨਹੀਂ, ਕੋਈ ਗੱਲ ਨਹੀਂ, ਉਹਦਾ ਟਾਈਮ ਮੁੱਕ ਗਿਆ ਪੁੱਤ, ਕੋਈ ਗੱਲ ਨਹੀਂ, ਅਗਲੀ ਵਾਰੀ ਸਹੀ ਪੁੱਤ। ਇੱਕ ਰੇਡ ਜਿਹੜਾ ਹੁੰਦਾ ਇੰਨਾ ਕੀ ਹੁੰਦਾ, ਸਾਰੀ ਦਿਹਾੜੀ ਨਹੀਂ ਨਾ ਲਾਉਣੀ ਉੱਥੇ, ਕੋਈ ਗੱਲ ਨਹੀਂ। ਆ ਮੇਰਾ ਪੁੱਤ, ਆ ਵੀ ਗੱਭਰੂ ਆਇਆ ਤੁਹਾਡਾ ਸਾਊਥ ਇਧਰਲੇ ਬਨੇ ਆ ਜਾਓ, ਡੈਨਮਾਰਕ ਵਾਲਿਓ। ਇਹ 4 ਨੇ ਤੇ 4 ਦੇ ਅੱਗੇ ਦੇਖੋ ਝਕਾਨੀਆਂ, ਨਿੱਕੇ 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 ਦਾ ਨਾਂ, ਉਹ ਬੱਲੇ ਨਿੱਕਿਆ, ਉਹ ਤੁਸੀਂ ਤਾੜੀ ਮਾਰ ਦਿਓ, ਕੋਈ ਗੱਲ ਨਹੀਂ। ਬੁੱਤੇ ਦਾ ਪੁਆਇੰਟ ਲੈ ਗਿਆ ਵੇਗੀ। ਨਿੱਕੇ ਦਾ ਜਿਗਰਾ ਦੇਖੋ, ਪਹਾੜ ਨੂੰ ਹੱਥ ਪਾ ਲਿਆ ਸ਼ਾਨ ਨੇ। ਨਹੀਂ ਉਹ ਰੀਸਾਂ ਤੇਰੀਆਂ ਗੱਭਰੂਆ, ਵਾਹ। ਆ ਦੇਖੋ ਸਾਈਡ ਤੇ ਥਾਪੀਆਂ ਕੱਲ ਵੀ ਮਾਰਦਾ ਸੀ ਤੇ ਅੱਜ ਵੀ ਸਾਈਡ ਤੇ ਮਾਰਦਾ। ਜੂਨੀਅਰ ਐਥਲੈਟ ਕਬੱਡੀ ਆ ਹੈਰੀ ਸਿਆ, ਵਾਹ ਵਾਹ। ਨਹੀਂ ਉਹ ਰੀਸਾਂ ਤੇਰੀਆਂ ਗੱਭਰੂਆ। ਤੇ ਆ ਕਿਹੜਾ ਕਾਕਾ ਆਇਆ? ਬਾਜੀ ਇੱਕ ਜੰਡ ਵਾਲਾ ਕਬੱਡੀ ਦਾ ਹੋਇਆ, ਤੇ ਇਹ ਬਾਜੀ ਸਾਡਾ ਡੈਨਮਾਰਕ ਵਾਲਾ, ਉਹ ਜੱਗੇ ਦਾ ਭਤੀਜਾ ਚਿੱਟੀ ਵਾਲੇ ਦਾ। ਨਹੀਂ ਉਹ ਰੀਸਾਂ ਤੇਰੀਆਂ। ਉਹ ਚਾਚੇ ਤੇਰੇ ਦੇ ਬੱਲੇ ਬੱਲੇ ਕਰਾਈ ਪਈ ਆ, ਉਹ ਸਟਾਪਰਾਂ ਚ ਦੁਨੀਆ ਦੇ ਡਬਲ ਟੱਚ ਦਾ ਸਾਰਾ ਭਤੀਜਾ ਬਾਜੀ ਚਿੱਟੀ ਵਾਲਾ ਲੈ ਕੇ ਗਿਆ ਡੈਨਮਾਰਕ ਵਾਲਾ। ਹਾਂਜੀ ਮਨ ਸਾਹਿਬ ਕੀ ਦੱਸ ਦਿਓ? ਲਓ ਜੀ, ਇੱਕ ਵਾਰੀ ਫੇਰ ਨੌਜਵਾਨ ਗੱਭਰੂ ਦੇਖੋ ਹੌਲੀ ਹੌਲੀ ਪੱਬ ਤਰਦਾ। ਇਸ ਵਾਰੀ ਅਰਲੀ ਉਹਨਾਂ ਨੇ ਕੋਸ਼ਿਸ਼ ਕਰ ਲਈ ਹੈ, ਪਰ ਨਹੀਂ। ਓਏ ਹੁਣ ਆ ਗੱਲ ਬਣੀ, ਆ ਮਾਰ ਤਾੜੀ ਪਿਛਲੇ, ਇੱਥੇ ਰੱਖ, ਤਾੜੀਆਂ ਮਾਰੋ ਵੀ। ਇਹਦਾ ਕਹਿੰਦਾ ਏਦਾਂ ਕਹਿੰਦਾ, ਜਦੋਂ ਇਹਨੂੰ ਤਾੜੀਆਂ ਮਾਰੋ ਇਹਦਾ ਮਤਲਬ ਇਹ ਹੁੰਦਾ ਵੀ ਮਾਰੋ ਤਾੜੀ, ਮਾਰੋ ਤਾੜੀ। ਕਹਿੰਦਾ ਮੇਰੇ ਨਾਨਿਓ ਮਾਸੜੋ ਫੁੱਫੜੋ ਮਾਰੋ ਤਾੜੀ। ਲੈ ਵੀ ਇੱਕ ਹੋਰ ਆਇਆ ਸ਼ੀਟ ਕੇ ਸੀਟ ਵਾਲਾ, ਹੈ ਪ੍ਰਭ ਕੀਰਤ ਸੋ ਗੱਭਰੂ ਦਾ ਨਾਂ ਹੈ। ਤੇ ਉਧਰਲੇ ਬੰਨੇ ਸ਼ਾਨੇ, ਉਹ ਸ਼ਾਨਿਆ, ਸ਼ਾਨੇ ਨੇ ਲੈ ਵੇ ਲੈ 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 ਆ ਮਾਰ ਲਿਆ ਕਾਟ। ਸ਼ਾਨੇ ਨੇ ਆ ਕਰਤਾ ਉਹ ਆਸਣ ਹੋਰ ਤਰ੍ਹਾਂ ਦਾ, ਪੜ ਲਿਆ ਗਿੱਟਾ। ਉਹ ਬੱਲੇ ਉਹ ਤੇਰੇ। ਨਹੀਂ ਉਹ ਰੀਸਾਂ ਤੇਰੀਆਂ ਗੱਭਰੂਆ। ਵੇ ਸ਼ਾਨੇ ਦੀ ਤਾੜੀਆਂ ਮਾਰਿਆ ਕਰੋ ਨਿੱਕੇ ਨਿੱਕੇ ਨਿਆਣਿਆਂ ਦੀ। ਸ਼ਾਨਿਆ, ਉਹ ਸ਼ਾਨਿਆ ਓਏ ਤੇਰੇ ਨਾਨਕੇ ਕਿਹੜੇ ਪਿੰਡ ਆ? ਪਤਾ ਕਿਸੇ ਨੂੰ ਇਹਦੇ ਡੈਡੀ ਕਿੱਥੇ ਆ? ਮੰਮੀ ਡੈਡੀ ਕਿੱਥੇ ਨਾਲ ਨਹੀਂ ਆਏ? ਉਹ ਦੇਖੋ ਇੱਕ ਹੋਰ ਗੱਭਰੂ ਗਿਆ। ਹਾਂ ਵੀ ਜਵਾਨਾ, ਚੱਲ ਬਈ ਉਹ ਬੱਲੇ। ਆਹ ਵੇਖੋ ਏ ਪਾਲੇ ਜੱਫੀ ਕੈਂਚੀ ਕੋਸ਼ਮ ਕਰ ਜਾ ਰਹੀ ਆ। ਬੱਲੇ 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 ਸ਼ਾਵਾ ਜਵਾਨਾ। ਪਰ ਮੈਨੂੰ ਲੱਗਦਾ ਨਹੀਂ, ਕਿਉਂਕਿ ਉਹਨੇ ਲੱਤਾਂ ਨੂੰ ਦੇਖੋ ਕਿੱਦਾਂ। ਹੁਣ ਨਹੀਂ, ਇਹਨੂੰ ਕਹਿੰਦੇ ਕਾਠ ਮਾਰਨਾ। ਜਿਹਨਾਂ ਨੂੰ ਕਾਠ ਦਾ ਪਤਾ ਵੀ ਇੱਕ ਵਾਰੀ ਹੱਥ ਖੜਾ ਕਰਕੇ ਦੱਸੋ ਕਿਹਨੂੰ ਕਾਠ ਦਾ ਪਤਾ। ਕਾਠ ਮਾਰਤਾ ਕਹਿਣਾ ਬਹੁਤ ਘੱਟ ਪਤਾ ਹੋਣਾ। ਬਾਅਦ ਚ ਗੱਲ ਦੱਸਦਾ, ਹੁਣ ਮੁੰਡੇ ਦਾ ਰੇਡ ਪਵਾ ਲੈ ਇੱਕ ਵਾਰੀ, ਫੇਰ ਮਾਰੂ ਤੁਹਾਨੂੰ ਕਾਠ। ਉਹ ਚੱਲ ਪੁੱਤਰੇ।
ਉਹ ਲੱਗ ਗਿਆ ਈ ਓਏ ਆਏ ਹਾਏ 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 ਲੈ ਲਿਆ ਥੱਲੇ ਓਏ ਪੁੱਤ ਉਹਦੇ ਅੱਖਾਂ ਤੇ ਮੈਨੂੰ ਲੱਗਦਾ ਹੱਥ ਵੱਜਿਆ ਕੋਈ ਗੱਲ ਨਹੀਂ ਇਟਸ ਓਕੇ ਬੇਟੇ ਇਟਸ ਓਕੇ ਯੂ ਬੀ ਰਾਈਟ ਪੁੱਤ ਯੂ ਬੀ ਰਾਈਟ ਪੁੱਤ ਤਾੜੀਆਂ ਮਾਰੋ ਵੀ ਮੁੰਡੇ ਦੇ ਸਾਰੇ ਜਿਹੜੇ ਇੱਕ ਵਾਰੀ ਤਗੜਾ ਹੋ ਕੇ ਮੇਰਾ ਪੁੱਤ ਕੋਈ ਨਹੀਂ ਕਬੱਡੀ ਪੁੱਤ ਖੇਡ ਹੀ ਇਦਾਂ ਦੀ ਆ ਮੁੰਡੇ ਦਾ ਰੇਡਰ ਦਾ ਨਾਂ ਕੀ ਦੱਸਿਆ ਸੀਗਾ ਸੌਥ ਵਾਲਿਓ ਜਸ਼ ਜਿਗਰ ਸਿੰਘ ਬੰਬ ठीक है ठीक है थैंक यू जी मेहरबानी आ टीम वास्ते फार्मर ਜਿਹੜੇ ਡਾਇਰੈਕਟ ਵੱਲੋਂ ਨਸੀਮ ਜੀ ਹੋਰੀ ਨੇ ਉਹਨਾਂ ਨੇ ਹੈਂਪਰ ਭੇਜੇ ਨੇ ਬੱਚਿਆਂ ਦੇ ਹੌਸਲਾ ਅਫਜ਼ਾਈ ਵਾਸਤੇ ਨੇ ਇਹਨਾਂ ਦਾ ਉਧਰ ਸਟਾਲ ਲੱਗਿਆ ਹੋਇਆ ਹੈ ਪਿਛਲੇ ਬੰਨੇ ਉਧਰ ਤੁਸੀਂ ਆਪਣਾ ਖਾਣਾ ਪੀਣਾ ਖਾ ਸਕਦੇ ਹੋ ਤੇ ਨਾਲ ਦੀ ਨਾਲ ਆਪਣਾ ਜਿਹੜਾ ਲੈਣਾ ਚੀਜ਼ਾਂ ਲੈ ਸਕਦੇ ਹੋ ਅਫਜ਼ਾਈ ਦੇ ਹੈਂਪਰ ਭੇਜੇ ਨੇ ਆ ਲਓ ਜੀ ਇਹਦੇ ਬਿਸਕੁਟ ਆ ਤੁਹਾਡੀ ਤਾਂ ਲੋਹੜੀ ਆ ਗਈ ਇੱਕ ਹਿਸਾਬ ਨਾਲ ਆ ਰੱਖੋ ਜੀ ਵਾਹ ਉਹ ਦੇਖੋ ਵੀ ਬੱਲੇ ਉਹ ਸ਼ਾਵਾ ਉਹ ਨਹੀਂ ਰਿਸ਼ਾ ਤੇਰੀਆ ਆ
ਇਹ ਆ ਕਿਦੋਂ ਮੈਂ ਖੇਡਦਾ ਨਹੀਂ। ਸਾਰਿਆਂ ਨੇ ਕਰ ਦੋ ਵੀ ਇੰਨਾ ਸੋਹਣਾ ਕਮਾਲ ਹੈ ਵੀ ਫਾਰਮਰ ਮੇਡ ਪ੍ਰੋਡਕਟ ਆਫ ਬੰਬ ਆ ਗਿਆ ਬੰਬ। ਕਿਹੜੀ ਟੀਮ ਹੈ ਅਗਲੀ ਜੀ?